ਇੰਡਸਟਰੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਆਤਮ ਗਿਆਨ ਦੀ ਅਗਲੀ ਕਿਸ਼ਤ ਦੇ ਵਿੱਚ। ਦੋਸਤੋ, ਆਤਮ ਗਿਆਨ ਪ੍ਰੋਗਰਾਮ ਦੇ ਵਿੱਚ ਪਿਛਲੀਆਂ 2 ਕਿਸ਼ਤਾਂ ਦੇ ਵਿੱਚ ਅਸੀਂ ਗੱਲਬਾਤ ਕੀਤੀ ਸੀ ਨਾਮ ਦੇ ਸੰਦਰਭ ਦੇ ਵਿੱਚ। ਨਾਮ ਦਾ ਅਸੀਂ ਵਿਆਕਰਨਕ ਰੂਪ ਦੇ ਵਿੱਚ ਕਿੱਥੇ ਕਿੱਥੇ ਭੇਦ ਹੈ ਉਹਦੇ ਬਾਰੇ ਵੀ ਚਰਚਾ ਕੀਤੀ ਸੀ, ਅਤੇ ਚਰਚਾ ਕੀਤੀ ਸੀ ਸਰਦਾਰ ਗੁਰਜੀਤ ਸਿੰਘ ਬੈਂਸ ਜੀ ਉਹਨਾਂ ਦੇ ਨਾਲ। ਅਤੇ ਉਹਨਾਂ ਨੇ ਬੜੇ ਵਿਸਥਾਰ ਦੇ ਨਾਲ ਦੱਸਿਆ ਸੀ ਕਿ ਨਾਮ ਕੀ ਹੈ। ਸਾਰੀ ਗੁਰਬਾਣੀ ਦੇ ਵਿੱਚ ਨਾਮ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ, ਜਾਂ ਕਹਿ ਲਓ ਕਿ ਇੱਕ ਟੂਲ ਦੇ ਤੌਰ ਦੇ ਉੱਤੇ ਵਰਤਿਆ ਗਿਆ ਹੈ ਤਾਂ ਕਿ ਉਸ ਪਰਮਾਰਥ ਦੀ ਪ੍ਰਾਪਤੀ ਹੋ ਸਕੇ। ਅੱਜ ਹੋਰ ਚਰਚਾ ਕਰਾਂਗੇ ਨਾਮ ਦੇ ਸੰਦਰਭ ਦੇ ਵਿੱਚ। ਅੱਜ ਗੱਲ ਕਰਾਂਗੇ ਰਾਮ ਨਾਮ ਦੀ, ਨਾਮ ਪਦਾਰਥ ਦੀ, ਜਿਹੜੇ ਕਿ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਕਿ ਉਹਨਾਂ ਦਾ ਇਸ ਦੇ ਨਾਮ ਦੇ ਨਾਲ ਕੀ ਸੰਬੰਧ ਹੈ, ਜਾਂ ਨਾਮ ਦਾ ਹੋਰ ਵੀ ਵਿਸਤਾਰਤ ਰੂਪ ਅਸੀਂ ਅੱਜ ਜਾਣਾਂਗੇ। ਤੇ ਸਭ ਤੋਂ ਪਹਿਲਾਂ ਸਰਦਾਰ ਗੁਰਜੀਤ ਸਿੰਘ ਬੈਂਸ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਪਿਛਲੀਆਂ 2 ਕਿਸ਼ਤਾਂ ਜਿਵੇਂ ਮੈਂ ਦੱਸਿਆ ਕਿ ਨਾਮ ਦੇ ਉੱਤੇ ਬੜੀ ਚਰਚਾ ਅਸੀਂ ਕੀਤੀ ਆ, ਤੇ 9ਵੇਂ ਪਾਤਸ਼ਾਹ ਦੇ ਸਲੋਕਾਂ ਵਿੱਚ ਵੀ ਆਉਂਦਾ ਆ ਰਾਮ ਨਾਮ ਉਰ ਮਹਿ ਗਿਓ ਜਾ ਕੇ ਸਮ ਨਹੀਂ ਕੋਈ। ਤੇ ਕੀ ਵਿਚਾਰ ਤੁਸੀਂ ਕਹਿੰਦੇ ਹੋ ਕਿ ਜਿੱਦਾਂ ਇਹਦੇ ਵਿੱਚ ਗੱਲ ਕੀਤੀ ਗਈ ਹੈ ਕਿ ਉਹਦੇ ਬਰਾਬਰ ਦੀ ਕੋਈ ਚੀਜ਼ ਨਹੀਂ, ਤੇ ਕੀ ਮੰਨਦੇ ਹੋ ਤੁਸੀਂ? ਹਾਂਜੀ, ਇਹ ਜਿਹੜਾ ਤੁਸੀਂ ਸ਼ਲੋਕ ਉਚਾਰਿਆ, ਇਹ ਜਦੋਂ ਬਾਣੀ ਦੁਬਾਰਾ ਦਰਜ ਕੀਤੀ ਹੈ ਇਹਦੇ ਵਿੱਚ 9ਵੇਂ ਮਹੱਲੇ ਦੇ ਸ਼ਲੋਕ ਦਰਜ ਹਨ, ਜਿਹੜੀ ਅਕਸਰ ਅਸੀਂ ਪਿੰਡਾਂ ਦੇ ਵਿੱਚ ਕਹਿੰਦੇ ਨੇ ਭੋਗਾਂ ਦੇ ਸ਼ਲੋਕ। ਹਾਂਜੀ, ਤੇ ਇਹ ਤੋਂ ਪਹਿਲਾਂ ਕਰਤਾਰਪੁਰੀ ਬੀੜ ਸੀ ਜੀ, ਉਹਦੇ ਵਿੱਚ ਉਹਨਾਂ ਦੀ ਬਾਣੀ ਹੈ ਨਹੀਂ ਕਿਉਂਕਿ ਉਹ ਮਹੱਲੇ 5ਵੇਂ ਤੱਕ ਸੀ। ਤੇ ਇਹ ਜਿਹੜਾ ਸ਼ਲੋਕ ਹੈ ਇਹਦੀ ਖਾਸੀਅਤ ਇੱਕ ਹੈ ਵੀ ਇਹਦੇ ਵਿੱਚ ਨਾਨਕ ਪਦ ਨਹੀਂ ਆ ਰਿਹਾ। ਇੱਕ ਤਾਂ ਲਿਖਿਆ ਹੋਇਆ ਹੈਗਾ ਰਾਮ ਨਾਮ ਉਰ ਮੈਂ ਗਹਿਓ ਜਾ ਕੇ ਸਮ ਨਹੀਂ ਕੋਈ, ਜੈ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਈ। ਹੁਣ ਰਾਮ ਨਾਮ ਜਿਹੜਾ ਹੈਗਾ ਉਹ ਇੱਕ ਇਸ ਤਰ੍ਹਾਂ ਦਾ ਗਿਆਨ ਹੈਗਾ, ਉਹਨੂੰ ਹਿਰਦੇ 'ਚ ਵਿਚਾਰਨਾ ਜਾ ਕੇ। ਉਰ ਮੈਂ ਗਹਿਓ, ਉਹ ਗਹਿਣਾ ਇੱਕ ਵਿਚਾਰ ਕੇ ਉਹਨੂੰ ਧਾਰਨਾ ਹੈ। ਜਿਵੇਂ ਤੁਸੀਂ ਗਹਿਣਾ ਪਰਵਾਹ ਨਹੀਂ ਕਰਦੇ ਉਹਦੀ, ਕਦੇ ਉਹਨੂੰ ਨਾਲ ਰੱਖਦੇ ਹੋ, ਛੱਡਦੇ ਨਹੀਂ ਹੋ। ਜਾਂ ਜਿਵੇਂ ਆਪਣੇ ਕੀ ਕਹਿੰਦੇ ਆ ਪੌਲ ਜਿਹੜਾ ਲਈ ਹੋਈ ਹੈ ਉਹ ਵਿਛਾ ਨਹੀਂ ਕਰਦੇ, ਉਹ ਆਪਣੀ ਹਮੇਸ਼ਾ ਕਿਰਪਾਨ ਜੇ ਇਸ਼ਨਾਨ ਕਰਨਗੇ ਉਹਨੂੰ ਕੇਸਾਂ ਦੇ ਵਿੱਚ ਟਾਈ ਅਪ ਕਰ ਲੈਂਦੇ ਆ, ਹਮੇਸ਼ਾ ਉਹਨੂੰ ਨਾਲ ਰੱਖਦੇ ਆ। ਅਤੇ ਇਸ ਤਰ੍ਹਾਂ ਦੀ ਗੱਲ ਰਾਮ ਨਾਮ ਦੀ ਦੱਸੀ ਹੈ ਵੀ ਉਹਨੂੰ ਅਸੀਂ ਮਨ ਨੇ ਨਹੀਂ ਛੱਡਣਾ, ਮਨ ਨੇ ਉਹਦੇ ਵਿੱਚ ਹਮੇਸ਼ਾ ਵਿਚਾਰ ਦੁਆਰਾ ਜੁੜਨਾ, ਰਟਨ ਨਾਲ ਨਹੀਂ ਜੁੜਿਆ ਜਾ ਸਕਦਾ। ਹਿਰਦੇ ਵਿੱਚ ਜਾ ਕੇ ਵਿਚਾਰ ਕਰਨੀ ਹੈ। ਰਾਮ ਨਾਮ ਜਪ ਹਿਰਦੇ ਮਾਹੇ, ਜਪਣਾ ਹੁੰਦਾ ਸਮਝਣਾ, ਜਾਣਨਾ, ਬੁੱਝਣਾ। ਇਹ ਹੁਣ ਆਪਾਂ ਜਿੰਨੀਆਂ ਗੱਲਾਂ ਕੀਤੀਆਂ ਵੀ ਆਪਾਂ ਬੁੱਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਚਾਹੇ ਆਪਾਂ 1% ਬੁੱਝ ਹੋਇਆ ਹੋ, ਆਪਣਾ ਉਪਰਾਲਾ ਹੈ। ਹੁਣ ਜਿੰਨੀ ਕੁ ਆਪਾਂ ਬੁਝਾਰਤ ਬੁੱਝੀ ਉਹ ਕਰ ਲੈਂਦੇ ਹਾਂ। ਵੀ ਰਾਮ ਨਾਮ ਇੱਕ ਇਸ ਤਰ੍ਹਾਂ ਦੀ ਆਪਾਂ ਸ਼ਬਦ ਪੜ੍ਹ ਲੈਂਦੇ ਹਾਂ, ਉਹ 'ਚ ਤੁਹਾਨੂੰ ਥੋੜ੍ਹਾ ਜਿਹਾ ਗਿਆਨ ਹੋ ਜਾਏਗਾ। ਇਹ ਆਸਾ ਬਾਣੀ ਭਗਤ ਕਬੀਰ ਜੀ ਉਹ ਕੀ ਹੈ ਰਾਮ ਨਾਮ ਦੇ ਵਿੱਚ ਤੁਸੀਂ ਲਾਓ ਵੀ ਉਹਨਾਂ ਨੇ ਜੋ ਸ਼ਬਦਾਵਲੀ ਵਰਤੀ ਆਪਾਂ ਉਹਦੇ ਵੱਲ ਧਿਆਨ ਰੱਖਣਾ। ਇਹ ਰਾਮ ਨਾਮ ਇੱਥੇ ਇੱਕੋ ਹੀ ਸ਼ਬਦ ਹੈ ਨਾ ਜੀ? ਇਹ ਰਾਮ ਨਾਮ ਹਾਂਜੀ ਇੱਕ ਸ਼ਬਦ ਹੈ। ਹਾਂਜੀ, ਮੇਰੀ ਜਿਹਵਾ ਬਿਸ਼ਨ ਨੈਣ ਨਾਰਾਇਣ ਹਿਰਦੇ ਬਸੇ ਗੋਬਿੰਦਾ, ਜਮ ਦੁਆਰ ਜਬ ਪੁੱਛਸ ਬਵਰੇ ਤਬ ਕਿਆ ਕਹਿਸ ਮੁਕੰਦਾ। ਹੁਣ ਇਹ ਆਪਾਂ ਆਪਾਂ ਨੂੰ ਪਤਾ ਵੀ ਅਲੱਗ ਅਲੱਗ ਮੱਤਾਂ ਦੇ ਨਾਂ ਹੈ। ਰਾਮ ਨਾਮ ਨੇ ਸਾਰੀਆਂ ਮੱਤਾਂ ਨੂੰ ਇੱਕ ਕਰ ਲਿਆ ਦੁਬਾਰਾ। ਇਹ ਰਾਮ ਨਾਮ ਦਾ ਗੁਣ ਹੈ। ਰਾਮ ਕੌੜੀ ਸੁਖਮਣੀ 'ਚ ਵੀ ਆਪਾਂ ਨੂੰ ਉਪਦੇਸ਼ ਹੈ, ਸਿਮਰਤ ਵੇਦ ਪੁਰਾਣ ਸੁਧਿਆਖਰ ਸ਼ਾਇਦ ਇਹੀ ਹੈ, ਕੀਨੇ ਰਾਮ ਨਾਮ ਇੱਕ ਆਖਰ। ਵੀ ਹੈ ਇੱਕ ਦੇ ਨਾਮ, ਸੰਗਿਆਵਾਂ ਹੈ। ਹੁਣ ਬਿਸ਼ਨ ਜਿਹੜਾ ਹੈਗਾ, ਬਿਸ਼ਨ ਹੈਗਾ ਆਤਮ, ਅਤੇ ਇਹਦਾ ਜਿਹੜਾ ਵੈਸੇ ਇਹਦਾ ਆਤਮਾ ਰੂਪ ਹੈ ਉਹ ਬਿਸ਼ਨ ਪਰਾ ਆਉਂਦਾ, ਬਿਸ਼ਨ ਤਨਾ। ਇਹ ਕਬੀਰ ਜੀ ਦੀ ਬਾਣੀ 'ਚ ਆਉਂਦਾ, ਧੰਨ ਧੰਨ ਬਿਸ਼ਨ ਤਨਾ ਜਸ ਗਾਵੇ, ਬਿਸ਼ਨ ਮਿਲੇ ਸੋਈ ਸ਼ਾਇਦ ਸੁਖ ਪਾਵੇ। ਇਸ ਤਰ੍ਹਾਂ ਵੀ ਪਤਾ ਲੱਗਦਾ ਵੀ ਆਤਮਾ ਦਾ ਨਾਂ ਉੱਥੇ ਆਇਆ ਹੋਇਆ ਬਿਸ਼ਨ ਤਨਾ, ਅਤੇ ਬਿਸ਼ਨ ਤਨਾ ਅਤੇ ਬਿਸ਼ਨ ਇਹ ਹੋ ਗਏ।
ਉਸ ਤਰ੍ਹਾਂ ਹੀ ਉਹ ਕਹਿੰਦੇ ਨੈਣ ਨਾਰਾਇਣ। ਨੈਣ ਬੁੱਧੀ ਦਾ ਨਾਮ ਹੈ ਵੈਸੇ, ਜਿਹੜੀ ਆਪਣੀ ਅੱਖ ਹੈ ਇਹਦੇ ਪਿੱਛੇ ਚੇਤਨ ਹੈ ਕੋਈ। ਅੱਖ ਤਾਂ ਲਾਈਟ ਜਾਣ ਦਿੰਦੀ ਹੈ, ਅੱਖ ਕੋਲ ਮੈਮਰੀ ਨਹੀਂ ਹੈ। ਜੇ ਆਪਾਂ ਬੋਲ ਰਹੇ ਹਾਂ, ਹੁਣ ਮੈਂ ਆਪਣੀ ਮੈਮਰੀ 'ਚੋਂ ਹੀ ਬੋਲ ਰਿਹਾ, ਜੋ ਮੈਂ ਜਪਿਆ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ। ਤੁਹਾਡਾ ਮੈਂ ਜਦੋਂ ਜਪਦਾ ਅਤੇ ਉਹ ਜੋ ਤੁਹਾਨੂੰ ਸਮਝਾ ਰਿਹਾ ਉਹ ਮੇਰਾ ਜਾਪ ਹੈ। ਜੋ ਮੈਂ ਸਮਝਿਆ ਸੀ ਉਹ ਮੇਰਾ ਜਪ ਸੀ, ਜੋ ਤੁਹਾਡੇ ਨਾਲ ਸਾਂਝ ਮੈਂ ਪਾ ਰਿਹਾ ਉਹ ਮੇਰਾ ਜਾਪ ਹੈ। ਤੁਹਾਡਾ ਉਹ ਅਜੇ ਜਪ ਹੈ। ਤੁਸੀਂ ਗਾਹਾਂ ਕਿਸੇ ਨੂੰ ਜਾ ਕੇ ਸਮਝਾਓਗੇ ਤਾਂ ਉਹ ਤੁਹਾਡਾ ਜਾਪ ਬਣ ਜਾਏਗਾ। ਹੁਣ ਇਹ ਤਾਂ ਡਿਪੈਂਡ ਕਰਦਾ ਵੀ ਤੁਸੀਂ ਮੇਰੇ ਤੋਂ ਕਿੰਨਾ ਸਮਝਿਆ, ਤੇ ਤੁਸੀਂ ਕਿੰਨਾ ਗਾਹਾਂ ਸਮਝਾ ਸਕਦੇ ਹੋ। ਇਸ ਤਰ੍ਹਾਂ ਜਪ ਔਰ ਜਾਪ ਦੀ ਡੈਫੀਨੇਸ਼ਨ ਆਪਾਂ ਲਈਏ, ਜਪ ਮੀਨਸ ਟੂ ਅੰਡਰਸਟੈਂਡ, ਜਾਪ ਮੀਨਸ ਅੰਡਰਸਟੁੱਡ। ਉਹੀ ਤੁਸੀਂ ਦੱਸੋਗੇ ਜਿਹੜਾ ਤੁਸੀਂ ਸਮਝਿਆ। ਸੋ ਇਹ ਉਹ ਸਾਡਾ ਉਹਨਾਂ ਦਾ ਤਾਂ ਹੈਗਾ ਇਹ ਜਾਪ ਭਗਤਾਂ ਦਾ, ਸਮਝਿਆ ਹੋਇਆ। ਹਾਂ, ਸਾਡਾ ਜਪ ਹੈ। ਉਹ ਕਹਿੰਦੇ ਵੀ ਜਿਹਵਾ ਮੇਰੀ ਬੁੱਧੀ ਤੇ ਵਿਸ਼ਨ ਬਸ ਗਿਆ ਆ ਕੇ। ਇੱਕ ਜੋ ਕਹਿੰਦੇ ਰਸਨਾ ਉੱਪਰ ਰਾਮ, ਉਹ ਰਸਨਾ ਵੀ ਬੁੱਧੀ ਹੈ। ਅਸੀਂ ਇਹਨਾਂ ਦਾ ਅਰਥ ਕਰਨ ਲੱਗ ਗਏ ਜੜ 'ਚ। ਅਸੀਂ ਸੋਚਦੇ ਹਾਂ ਰਸਨਾ ਜੀਭ ਹੁੰਦੀ ਹੈ ਅਤੇ ਰਸਨਾ ਉੱਪਰ ਰਾਮ ਮਤਲਬ ਜੀਭ। ਪਰ ਜੇ ਸਾਨੂੰ ਕੋਈ ਕਹੇ ਵੀ ਮੂੰਹ ਰਾਮ ਕਹਿ ਕੇ ਤੂੰ ਇੱਥੇ ਕਿਤੇ ਜਗ੍ਹਾ ਥੁੱਕ ਦੇ ਰੋਟੀ ਖਾ ਲਾਂਗੇ ਆਪਾਂ। ਜੇ ਆਪਾਂ ਕਹਿੰਦੇ ਹਾਂ ਵੀ ਵਾਹਿਗੁਰੂ ਕਹਿਣ ਨਾਲ ਰਸਨਾ ਸੁੱਚੀ ਹੋ ਗਈ, ਫਿਰ ਤਾਂ ਵਾਹਿਗੁਰੂ ਕਹਿ ਕੇ ਕਹੋ ਜੀ ਮੈਂ ਲਾਉਣਾ ਭੋਗ। ਆਪਾਂ ਨੂੰ ਪਤਾ ਹਲਕਤ ਹੁੰਦੀ ਹੈ। ਇਸ ਤਰ੍ਹਾਂ ਨਹੀਂ ਹੈ, ਚੇਤਨ ਹੈ। ਬੁੱਧੀ ਦੇ ਉੱਪਰ ਰਾਮ ਬੈਠਾ, ਅਤੇ ਉਹ ਜਿਹੜਾ ਰਾਮ ਬੈਠਾ ਉਹ ਕਹਿੰਦੇ ਵੀ ਵਿਸ਼ਨ, ਇਸ ਤਰ੍ਹਾਂ ਹੀ ਵਿਸ਼ਨ ਵੀ ਬੈਠਾ, ਇਸ ਤਰ੍ਹਾਂ ਹੀ ਨਾਰਾਇਣ ਵੀ ਬੈਠਾ, ਇਸ ਤਰ੍ਹਾਂ ਹੀ ਗੋਬਿੰਦ ਵੀ ਬੈਠਾ। ਤਾਂ ਉਹ ਸਾਰੇ ਜਿਹੜੀਆਂ ਮੱਤਾਂ ਅਲੱਗ ਅਲੱਗ ਸੀ ਉਹਨਾਂ ਨੇ ਤਾਂ ਇੱਕ ਹੀ ਕਰ ਲਈਆਂ। ਇਹ ਰਾਮ ਨਾਮ ਦੀ ਖਾਸੀਅਤ ਹੈ ਕਿ ਜਿੰਨਾ ਸਿਮਰਤ ਵੇਦ ਕੁਰਾਨ ਦਾ ਗਿਆਨ ਸੀ ਉਹ ਇੱਕ ਉਹਦੇ 'ਚ ਲਿਆਤਾ, ਅਤੇ ਇੱਥੇ ਸ਼ਬਦ ਲਿਖਤਾ ਬ੍ਰਹਮਾ ਵਿਸ਼ਨ ਸਿਰੇ ਤੈ ਅਗਣਤ। ਵੀ ਬ੍ਰਹਮਾ ਵਿਸ਼ਨ ਹੈ, ਬ੍ਰਹਮਾ ਤੁਹਾਡਾ ਹੈਗਾ ਆਤਮਾ। ਉਹਨਾਂ ਨੂੰ ਉਹ ਦੇਵਤਿਆਂ ਵੱਲ ਨਾ ਜਾਈਏ ਵੀ ਜਿੱਦਾਂ ਨਹੀਂ, ਹਾਂ, ਅਸੀਂ ਜੇ ਉੱਧਰ ਜਾਵਾਂਗੇ ਤਾਂ ਫਿਰ ਸਾਡੇ ਪਰ ਅੰਨੇ ਹੋਣ ਦਾ ਵੀ ਦੋਸ਼ ਲੱਗੇਗਾ। ਜਾ ਕੇ ਵਰਤਾਂਤ ਤਾਂ ਕਿ ਸਮਝ ਸਕੀਏ ਜਾਏਗਾ ਐਗਜ਼ਾਮਪਲ ਹੈ। ਉਹ ਕਹਿੰਦੇ ਦੋਹਾਂ ਤੋਂ ਗਿਆਨੀ ਸਿਆਣਾ। ਅਸੀਂ ਗਿਆਨੀ ਬਣੀਏ। ਗਿਆਨੀ ਕੀ ਕਹਿੰਦਾ ਬ੍ਰਹਮਾ ਬਾਰੇ ਇਹ ਜਾਣੀਏ। ਅਗਿਆਨੀ ਦੀ ਗੱਲ ਨਹੀਂ ਕੀਤੀ ਹੋਈ। ਅਗਿਆਨੀ ਤਾਂ ਅੰਧਾ ਹੁੰਦਾ, ਅੰਤਰ ਦੇਵ ਨਾ ਜਾਣੇ ਅੰਧ। ਕੋਈ ਵੀ ਹੈ, ਚਾਹੇ ਸਿੱਖ ਹੈ, ਚਾਹੇ ਕੋਈ ਆਪਣੇ ਆਪ ਨੂੰ ਜੈਨੀ ਕਹਾਉਂਦਾ, ਬੋਧੀ ਕਹਾਉਂਦਾ, ਮੁਸਲਮਾਨ ਕਰਾਉਂਦਾ, ਜਿਹਨੂੰ ਆਤਮ ਦਾ ਹੀ ਨਹੀਂ ਪਤਾ ਲੱਗਿਆ ਉਹ ਤਾਂ ਫਿਰ ਕੁਛ ਵੀ ਨਹੀਂ, ਅਜੇ ਵੀ ਅੱਖੇ ਨਹੀਂ ਖੁੱਲ੍ਹੀ। ਉਹ ਤਾਂ ਅਜੇ ਪਹਿਲਾਂ ਪਤਾ ਕਰੇ। ਉਹ ਤਾਂ ਕਹਿੰਦਾ ਜਿਹਵਾ ਵਿਸ਼ਨ, ਬੁੱਧੀ ਪਰ ਵਿਸ਼ਨ ਦੀ ਸਵਾਰੀ ਹੋ ਰਹੀ ਹੈ। ਹੁਣ ਨੈਣਾ 'ਚ ਵੀ ਬੁੱਧੀ ਦੇ ਨਾਰਾਇਣ ਆ ਗਿਆ, ਅਤੇ ਹਿਰਦੇ 'ਚ ਗੋਬਿੰਦ ਆ ਗਿਆ। ਹੈ ਤਾਂ ਤਿੰਨ ਅਲੱਗ ਅਲੱਗ ਦੇਵਤੇ, ਪਰ ਤਿੰਨ ਇੱਕ ਦਾ ਹੀ ਨਾਮ ਆ ਗਿਆ। ਇਹ ਤਿੰਨਾਂ ਨੂੰ ਇੱਕ ਜਗ੍ਹਾ ਕਰ ਲਿਆ ਸੀ, ਅਤੇ ਉਹ ਆ ਗਿਆ ਰਾਮ। ਇਹ ਰਾਮ ਨਾਮ ਹੋ ਗਿਆ। ਅਤੇ ਇਸ ਤਰ੍ਹਾਂ ਇੱਕ ਸ਼ਬਦ ਆਉਂਦਾ ਤਬ ਕਿਆ ਕਹਿਸ ਮੁਕੰਦਾ। ਮੁਕੰਦਾ ਵੀ ਰਾਮ ਦੀ ਸੈਂਸ 'ਚ ਆਉਂਦਾ। ਮੂੰਹ ਕੰਦ ਹੁੰਦਾ, ਮੇਰੀ ਜੜ। ਕੰਦ ਹੁੰਦੀ ਨਾ ਸ਼ਕਰਕੰਦੀ, ਹਾਂ, ਕੰਦ ਦਾ ਮਤਲਬ ਹੁੰਦਾ ਜੜ। ਮੇਰੀ ਜੜ ਕੀ ਹੈ? ਆਤਮ ਹੈ। ਇਹ ਸਾਰੇ ਪਰਾਇਵਾਚੀ ਹੈ। ਉਹਨਾਂ ਨੂੰ ਜੇ ਅਸੀਂ ਪਰਾਇਵਾਚੀ ਨਹੀਂ ਸਮਝਾਂਗੇ ਤਾਂ ਨਹੀਂ ਸਮਝ ਸਕਦੇ। ਰਾਮ ਨਾਮ 'ਚ ਇੱਕ ਹੋਰ ਆਪਾਂ ਲੈ ਲੈਂਦੇ ਹਾਂ, ਇਹ ਰਾਮ ਕਲੀ ਮਹੱਲਾ ਪੰਜਵਾਂ। ਜਪੀ ਸਿਹਾਰੀ ਲਾਈ ਹੋਈ ਹੈ ਵੀ ਇਹ ਜਪਣਾ ਚਾਹੀਦਾ, ਇਹਦੇ ਬਾਰੇ ਜਾਣਨਾ ਚਾਹੀਦਾ। ਕੌਣ? ਗੋਬਿੰਦ, ਗੋਪਾਲ, ਲਾਲ। ਹੁਣ ਉਹ ਕਹਿੰਦੇ ਗੋਬਿੰਦ ਹੋਰ ਹੈ, ਗੋਪਾਲ ਹੋਰ ਹੈ। ਹਾਂ, ਫਿਰ ਕਹਿੰਦੇ ਰਾਮ ਨਾਮ ਸਿਮਰ ਤੂੰ ਜੀਵੈ। ਜੇ ਤੂੰ ਚਾਹੁੰਦਾ ਵੀ ਤੂੰ ਜੀਵਨ ਲੋਚਦਾ, ਉਹ ਤੋਂ ਪਹਿਲਾਂ ਮਨ ਨੂੰ ਮਾਰ। ਮਨ ਨੂੰ ਮਾਰਨ ਲਈ ਜਪ ਚਾਹੀਦਾ। ਜਪ ਕਿਹਦਾ ਕਰਨਾ ਉੱਥੇ ਨਹੀਂ ਦੱਸਿਆ, ਇੱਥੇ ਦੱਸਿਆ। ਗੋਪਾਲ ਦਾ ਕਰ ਲਾ, ਗੋਬਿੰਦ ਦਾ ਕਰ ਲਾ, ਰਾਮ ਦਾ ਤਾਂ ਆਪਾਂ ਨੂੰ ਪਤਾ ਹੀ ਹੈ। ਇਹ ਤਿੰਨੇ ਭਰਾ ਵਿਸ਼ਨ ਦਾ ਕਰ ਲਾ। ਅੱਖਰ ਪਿੱਛੇ ਨਹੀਂ ਜਾਣਾ। ਅੱਖਰ ਨਾਮ ਹੁੰਦਾ ਹੀ ਨਹੀਂ। ਅੱਖਰ ਦੇ ਪਿੱਛੇ ਚੱਲ ਰਹੇ ਹਾਂ ਕਿ ਅਸਲ ਵਿੱਚ ਰਾਮ ਨਾਮ ਕਿਸੇ ਦੀ ਵੀ ਹੈਗੀ ਆ, ਸਾਡੀ ਜਿਹੜੀ ਭਾਵ ਆ ਉਹ ਲੈਣਾ ਕਿ ਹਾਂ, ਜੇ ਇਹ ਨਾਮ ਤੁਹਾਡੇ ਆਤਮ ਨਾਲ ਜਾ ਕੇ ਜੁੜਦੇ ਨੇ ਫਿਰ ਤੁਹਾਡੇ ਕੋਲ ਰਾਮ ਨਾਮ ਹੈਗਾ। ਅਤੇ ਅਜੇ ਆਤਮ ਨਾਲ ਜੁੜਦੇ ਆ, ਜਪਜੀ ਜੋ ਕਹਿੰਦੇ ਆ ਗਾਵਣ ਤੁਧਨੂੰ ਈਸ਼ਰ ਬ੍ਰਹਮਾ ਦੇਵੀ। ਹੁਣ ਈਸ਼ਰ ਤਾਂ ਹੋ ਗਿਆ ਰਾਮ, ਬ੍ਰਹਮਾ ਹੋ ਗਿਆ ਲਕਸ਼ਮਣ, ਦੇਵੀ ਹੋ ਗਈ ਸੀਤਾ।
ਪਰ ਇਹ ਤਿੰਨੇ ਨੌ ਹੀ ਹੈ ਜੀ। ਇਹ ਸਿਰਫ ਗੱਲ ਇਹ ਸਮਝ ਜੀ ਵੀ ਆਪਾਂ ਰਮਾਇਣ ਵੱਲ ਨੂੰ ਨਹੀਂ ਜਾ ਰਹੇ, ਨਹੀਂ ਜਾ ਰਹੇ, ਅਸੀਂ ਰਾਮ ਨਾਮ 'ਚ ਰਹਿਣਾ। ਸੈਂਸ ਉਹ ਲੈ ਲੈਂਦੇ ਆਪਾਂ। ਹਾਂ, ਅਸੀਂ ਰਾਮ ਨਾਮ ਹੱਥ 'ਚ ਲੈ ਕੇ ਅਸੀਂ ਡਿਕਸ਼ਨਰੀ ਲੈ ਲੈਂਦੇ ਹਾਂ ਦੂਸਰੀ, ਅਸੀਂ ਉਧਰ ਨੂੰ ਤੁਰ ਪੈਂਦੇ। ਜਦ ਕਿ ਇੱਥੇ ਕੀ ਭਾਵ ਲਿਆ ਗਿਆ ਇਹ ਰਾਮ ਲక్ష్మణ ਤੇ ਸੀਤਾ ਤੋਂ? ਰਾਮ ਜਿਹੜਾ ਹੈਗਾ ਹਿਰਦਾ 'ਚ ਹੋ ਗਿਆ ਤੁਹਾਡੇ। ਹਿਰਦਾ, ਹਾਂ, ਜਿਹਨੂੰ ਉੱਥੇ ਉਹ ਕਹਿੰਦੇ ਹਿਰਦੇ 'ਚ ਮੇਰੇ ਗੋਬਿੰਦ ਵਸਦਾ। ਹਾਂਜੀ। ਗੋਬਿੰਦ ਨੂੰ ਇਹ ਬਾਕੀ ਮਤਾਂ 'ਚ ਕ੍ਰਿਸ਼ਨ ਲਿਖਿਆ, ਗੁਰਬਾਣੀ 'ਚ ਗੋਬਿੰਦ ਔਰ ਰਾਮ ਇੱਕ ਰੂਪ 'ਚ ਆ ਗਏ, ਹੋ ਗਏ ਨਾ। ਉਹ ਰਾਮ ਨੇ ਸੀਤਾ ਬੁੱਧੀ ਹੈ ਤੁਹਾਡੀ। ਅੱਛਾ। ਉਹਨੂੰ ਯੁਜਰਵੇਦ 'ਚ ਗੋਪੀ ਲਿਖਿਆ ਹੋਇਆ, ਜਿਹੜੀ ਗੋਪੀ ਹੈ ਉਹੀ ਸੀਤਾ। ਉੱਥੇ ਕ੍ਰਿਸ਼ਨ ਮਨ ਹੈ, ਬ੍ਰਹਮਾ ਹੈ, ਗੋਪੀ ਸੀਤਾ ਹੋ ਗਈ, ਤੇ ਵਾਸੁਦੇਵ ਜੀ ਹੋ ਗਏ ਤੁਹਾਡਾ ਮੂਲ, ਰਾਮ ਹੋ ਗਏ। ਤੇ ਲక్ష్మణ? ਲక్ష్మణ ਉਹਦੇ ਵਿੱਚ ਕੰਸ ਆਊਗਾ ਉਸ ਵੇਦ 'ਚ। ਆਪਾਂ ਦੋ ਵੇਦਾਂ ਦੀ ਗੱਲ ਕਰ ਲਈਏ, ਇੱਕ ਤਾਂ ਰਿਗਵੇਦ ਹੈ, ਰਿਗਵੇਦ 'ਚ ਭਰਾ ਚੱਲਦਾ, ਰਾਮ ਲక్ష్మణ ਦਾ ਭਰਾ ਹੈ, ਤੇ ਸੀਤਾ ਉਹਨਾਂ ਦੀ ਅਸਲ ਵਿੱਚ ਭੈਣ ਹੈ। ਇਹ ਤੁਹਾਨੂੰ ਸ਼ਾਇਦ ਅਜੀਬ ਲੱਗੇ, ਹਿਮਾਚਲ ਪ੍ਰਦੇਸ਼ 'ਚ ਰਮਾਇਣ ਚੱਲਦੀ ਹੈ, 300 ਤਰ੍ਹਾਂ ਦੀ ਰਮਾਇਣ ਹੈ। ਹਿਮਾਚਲ ਵਾਲੀ ਪੜ੍ਹ ਲਿਓ ਗੂਗਲ ਤੋਂ। ਅੱਛਾ ਜੀ। ਉਹਦੇ 'ਚ ਸੀਤਾ ਭੈਣ ਹੈ ਰਾਮ ਦੀ। ਅੱਛਾ ਜੀ। ਹਾਂ, ਕਿਉਂਕਿ ਜੇ ਉਹ ਭੈਣ ਨੇ ਫਿਰ ਤਾਂ ਵੱਖਰੀ ਬਿਲਕੁਲ ਨਹੀਂ, ਉਹਦੇ ਸੈਂਸ ਜ਼ਿਆਦਾ ਬਣਦੀ ਹੈ। ਕਿਉਂਕਿ ਐ ਹੋਏ ਨਾ ਵੀ ਜਦੋਂ ਭੈਣ ਦੀ ਬੇਇੱਜ਼ਤੀ ਹੋਈ ਹੈ, ਹੋਇਆ ਕੀ ਹੈ ਵੀ ਸਰੂਪਨਖਾ ਰਾਵਣ ਦੀ ਭੈਣ ਸੀ। ਇਹ ਹਿਮਾਚਲ ਪ੍ਰਦੇਸ਼ ਵਿੱਚ ਰਮਾਇਣ ਹੈ ਜੀ? ਇਹ ਹਾਂ, ਤੁਸੀਂ ਉਹ ਜਿਹੜਾ ਸੀਗਾ ਇੱਕ ਆਪਣੇ ਕੀ ਕਹਿੰਦੇ ਆ, ਇੱਕ ਹੋਇਆ ਨਾ ਉਹ ਕਾਫੀ ਬੰਦਾ ਫੇਮਸ ਸੀ, ਉਹਦਾ ਨਾਂ ਕਿਹੜਾ ਕੁਮਾਰ ਸੀ, ਉਹ ਯੂਪੀ ਦਾ ਸੀ, ਉਹ ਬਾਅਦ 'ਚ ਕਾਂਗਰਸ 'ਚ ਗਿਆ। ਕਨ੍ਹਈਆ ਕੁਮਾਰ ਨੇ ਇਹ ਗੱਲ ਦੱਸੀ ਹੈ। ਕਿਉਂਕਿ ਉਹਨੇ ਕਿ ਜਰਨਲਿਸਟ ਕਹਿੰਦਾ ਜੈ ਸਿया राम, भी ਤੁਸੀਂ ਵੀ ਕਹੋ। वो कहना आपको सिया राम के बारे में ज्ञान है? ਉਹਨੂੰ ਪੜ੍ਹੀ, ਉਹਨੂੰ ਪਤਾ 300 ਤਰ੍ਹਾਂ ਦੀ ਰਮਾਇਣ ਹੈ। ਇੱਕ ਰਮਾਇਣ 'ਚ ਸੀਤਾ ਰਾਮ ਲਕਸ਼ਮਣ ਤਿੰਨੇ ਭੈਣ ਭਰਾ ਹੈ। ਇਹ ਸੈਂਸ ਜ਼ਿਆਦਾ ਬਣਦੀ ਹੈ ਗੱਲ ਦੀ, ਕਿਉਂਕਿ ਜਦੋਂ ਰਾਮ ਦੀ ਭੈਣ ਦੀ ਬੇਇੱਜ਼ਤੀ ਹੋਈ, ਉਹਨਾਂ ਨੇ ਉਹਦੀ ਕੀ ਕਹਿੰਦੇ ਰਾਮ ਦੀ ਭੈਣ ਦੀ ਬੇਇੱਜ਼ਤੀ ਕਰਨੀ ਤਾਂ ਬਦਲਾ ਲਿਆ। ਇਹਦਾ ਜ਼ਿਆਦਾ ਸੈਂਸ ਬਣਦੀ ਗੱਲ। ਭੈਣ ਦਾ ਬਦਲਾ ਭੈਣ ਤੋਂ ਲਿਆ। ਹਾਂ, ਉਹੀ ਰਿਟਰਨ ਗੱਲ ਹੋ ਗਈ, ਇਹਦੇ ਜ਼ਿਆਦਾ ਸੈਂਸ ਬਣਦੀ ਹੈ। ਤਾਂ ਇਹ ਅਸਲ ਵਿੱਚ ਤਿੰਨੇ ਹੀ ਤੁਹਾਡੀ ਬੁੱਧੀ ਦੇ ਨਾਮ ਹੈ। ਦੋ ਇਹਦੇ 'ਚ ਮੇਲ ਹੋਣਗੇ ਹਮੇਸ਼ਾ, ਇੱਕ ਪੋਜ਼ਿਟਿਵ ਮੇਲ ਹੋਊਗਾ, ਇੱਕ ਨੈਗੇਟਿਵ ਮੇਲ ਹੋਊਗਾ, ਇੱਕ ਫੀਮੇਲ ਹੋਊ। ਇਹ ਕਹਾਣੀ ਈਸਟ ਚਲੀ ਜਾਂਦੀ ਹੈ, ਇੱਥੋਂ ਵੈਸਟ 'ਚ। ਉਹ ਕਹਿੰਦੇ ਆ ਇੱਕ ਹੁੰਦਾ ਹੈ ਤੁਹਾਡਾ ਐਡਮ, ਇੱਕ ਈਵ ਹੋ ਗਿਆ, ਕਿ ਸੈਟਨ ਹੋ ਗਿਆ। ਤਾਂ ਸੈਟਨ ਤਾਂ ਹੋ ਗਿਆ ਤੁਹਾਡਾ ਮਨ, ਬ੍ਰਹਮਾ ਜਾਂ ਲਕਸ਼ਮਣ। ਈਵ ਹੋ ਗਈ ਬੁੱਧੀ, ਤੇ ਐਡਮ ਤਾਂ ਮੈਂ ਆਪਾਂ ਪਹਿਲਾਂ ਹੀ ਕਿਹਾ ਵੀ ਐਡਮ ਤਾਂ ਹੁੰਦਾ ਹੀ ਆਤਮ ਹੈ। ਤਾਂ ਉਹ ਕਹਾਣੀ ਹੋਈ ਹੈ, ਇੱਕੇ ਜਗ੍ਹਾ ਮਿਲਦੀਆਂ ਇਹ ਵੀ ਤਾਂ ਨਾਮ ਨਾਮੇ ਹੋ ਗਿਆ। ਜੇ ਆਪਾਂ ਉਹਨਾਂ ਨੂੰ ਸਮਝਾਉਂਦੇ ਹਾਂ, ਉਹ ਸਮਝ ਜਾਂਦੇ ਹਾਂ। ਇੱਕ ਦੋ ਆਰਟੀਕਲ ਲਿਖੇ ਵੀ ਆ ਲੋਕਾਂ ਨੇ ਵੀ ਇਹ ਕੌਨਸ਼ੀਅਸਨੈਸ ਲੱਗਦੀ ਹੈ, ਇਹ ਕੋਈ ਫਿਜ਼ੀਕਲ ਗੱਲ ਨਹੀਂ ਹੈ, ਮੈਟਾਫਿਜ਼ੀਕਲ ਹੈ। ਇਹਨੂੰ ਮੈਟਾਫਿਜ਼ੀਕਲ 'ਚ ਲੈ ਜਾਓ। ਜਿਹੜੀ ਚੀਜ਼ ਮੈਟਾਫਿਜ਼ੀਕਲ ਡਿਸਕ੍ਰਾਈਬ ਕਰੇ ਇਹਨਾਂ ਨੂੰ, ਉਹ ਰਾਮ ਨਾਮ ਹੈ। ਜਿਹੜੀ ਫਿਜ਼ੀਕਲ ਕਰੇ ਉਹ ਸਿਮਰਤ ਸ਼ਾਸਤਰ ਹੈ। ਤੇ ਆਹੀ ਫਰਕ ਹੈ, ਅਸੀਂ ਸਿਮਰਤ ਸ਼ਾਸਤਰ ਉਹਦੇ ਮਿਕਸ ਹੋ ਗਏ ਹੋ ਜਾਂਦੇ ਆ, ਉਹਦੇ ਨਾਲ ਕਨਫਿਊਜ਼ਨ ਕ੍ਰੀਏਟ ਜਿਹੜੀ ਹੋ ਜਾਂਦੀ। ਨਾਲੇ ਸਾਡੇ ਪੜ੍ਹੇ ਲਿਖੇ ਲੋਕ ਜਿਹੜੇ ਸੀ ਪਹਿਲਾਂ ਉੱਥੋਂ ਹੀ ਪੜ੍ਹੇ ਆ, ਹੋਰ ਕੁਛ ਅਵੇਲੇਬਲ ਨਹੀਂ ਸੀ। ਆਹ ਖੋਜ ਤਾਂ ਫਿਰ ਆਪਾਂ ਹੌਲੀ ਹੌਲੀ ਜਿਵੇਂ ਟਾਈਮ ਆਇਆ ਪਰਮੇਸ਼ਰ ਨੇ ਬੁੱਧੀ ਦਿੱਤੀ ਹੈ। ਸੋ ਹੁਣ ਇਹ ਦੋ ਹੋ ਗਿਆ ਆਪਾਂ ਨੂੰ ਵੀ ਇਹਦੇ 'ਚ ਗੋਬਿੰਦ ਵੀ ਉਹੀ ਹੈ, ਰਾਮ ਵੀ ਉਹੀ ਹੈ, ਮੁਕੰਦ ਵੀ ਉਹੀ ਹੈ। ਤੇ ਉਹ ਜੇ ਤੁਸੀਂ ਪੁੱਛੋ, ਨਾਮਦੇਵ ਜੀ ਕਹਿੰਦੇ ਨਾਮੇ ਕੇ ਸੁਆਮੀ ਮੀਰ ਮੁਕੰਦ। ਉਹ ਤੋਂ ਬਾਅਦ ਰਵਿਦਾਸ ਜੀ ਕਹਿੰਦੇ ਸੋਈ ਮੁਕੰਦ ਮੁਕਤੀ ਕਾ ਦਾਤਾ। ਠੀਕ ਹੈ ਜੀ। ਮੁਕੰਦ ਆਮ ਆਪਾਂ ਸ਼ਾਇਦ ਦਰਸ਼ਕਾਂ ਨੇ ਅੱਖਰ ਸੁਣਿਆ ਨਾ ਹੋਵੇ। ਮੂੰਹ ਕੰਦ ਮਤਲਬ ਮੇਰੀ ਜੜ, ਜਿਵੇਂ ਆਪਾਂ ਕਹੇ ਸੀ ਮਜੀਠ ਜਿਹੜੀ ਹੈ ਉਹ ਜੜ ਹੁੰਦੀ, ਜੜ ਤੋਂ ਬਿਨਾਂ ਪੌਦਾ ਨਹੀਂ ਹੈ। ਜਿਹੜਾ ਤੁਹਾਡਾ ਆਤਮ ਹੈ ਤੁਹਾਡੀ ਜੜ ਹੈ, ਉੱਥੋਂ ਹੀ ਤਾਂ ਜੜ ਤੋਂ ਹੀ ਤਾਂ ਸਭ ਕੁਝ ਚੱਲਦਾ। ਫਿਰ ਕਬੀਰ ਜੀ ਕਹਿੰਦੇ ਰਾਮ ਜੋ ਦਾਤਾ ਮੁਕਤੀ ਕੋ, ਉਹਨਾਂ ਦਾ 164 ਨੰਬਰ ਸ਼ਲੋਕ ਹੈ। ਤਾਂ ਉਹ ਮੁਕੰਦ ਹੋ ਗਏ, ਸੁਆਮੀ ਹੋ ਗਏ, ਇਹ ਤਾਂ ਫਿਰ ਸਾਰੇ ਇੱਕੇ ਹੋ ਗਏ। ਪ੍ਰਾਈਵੇਟੀ ਸ਼ਬਦ ਜਿੱਦਾਂ ਤੁਸੀਂ ਕਿਹਾ ਹੀ ਆ, ਵੱਖਰੇ ਵੱਖਰੇ ਨਾਮ ਆ, ਹਾਂਜੀ, ਪਰ ਇੱਕ ਲਈ ਵਰਤੇ ਗਏ, ਇੱਕ ਲਈ ਵਰਤੇ ਗਏ। ਗੁਰਬਾਣੀ ਨੇ ਤਿੰਨਾਂ ਨੂੰ ਇੱਕ ਕਰ ਲਿਆ। ਉਹਨਾਂ ਨੇ 1 2 3 ਬਣਾਏ ਸੀ, ਅਸੀਂ ਤਿੰਨਾਂ ਨੂੰ ਇੱਕ ਕਰ ਲਿਆ। ਕਬੀਰ ਜੀ ਕਹਿੰਦੇ ਹਿੰਦੂ ਤੁਰਕ ਦੋ ਸਮਝਾਉਂ,
ਉਹਦਾ ਫਿਰ ਅੱਗੇ ਤੱਤ ਕੱਢਦੇ ਆ ਦਸਮ ਗ੍ਰੰਥ 'ਚ, ਜਿੱਥੇ ਵੀ ਸ਼ੁਰੂ ਹੋਏਗੀ ਬਾਣੀ ਹੈਡਲਾਈਨ ਦਸਮ ਗ੍ਰੰਥ ਦੀ, ਉੱਥੇ ਆਏਗਾ ਵਾਹਿਗੁਰੂ ਜੀ ਕੀ ਫਤਿਹ। ਜੀ ਹੁਣ ਉਹ ਵਾਹਿਗੁਰੂ ਸ਼ਬਦ ਹੈ ਅਸਲ ਵਿੱਚ। ਹਾਂਜੀ, ਆਪਾਂ ਵਾਹਿਗੁਰੂ ਕਹਿੰਦੇ ਨੇ ਜੀ। ਹਾਂਜੀ, ਅਸੀਂ ਸਿਆਰੀ ਬੋਲਾਂਗੇ, ਫਿਰ ਸੱਤੇ ਨਾਮ ਵੀ ਬੋਲਣਾ ਪਵੇਗਾ, ਫਿਰ ਸਤਨਾਮ ਨਹੀਂ ਬੋਲ ਹੋਏਗਾ। ਉਹ ਹਾਹੇ ਜਿਹੜਾ ਹਾ ਹੈ ਥੋੜ੍ਹਾ ਜਿਹਾ ਸਭ ਤੋਂ ਔਖਾ ਇਹ ਹੈਗਾ ਅੱਖਰ ਸਾਰੀ ਦੁਨੀਆ ਦੀ ਸਾਰੀ ਅਕਸ਼ਰ ਗਿਆਨ 'ਚ। ਹਾਹਾ ਅੰਗਰੇਜ਼ੀ 'ਚ ਵੀ ਵੋਵਲ ਵਰਤਿਆ ਜਾਂਦਾ, ਨਾਲੇ ਵਰਤਿਆ ਜਾਂਦਾ ਇਹ ਕੌਨਸੋਨੈਂਟ। ਹੁਣ ਤਾਂ ਤੁਸੀਂ ਕਹਿੰਦੇ ਹੋਮ ਤਾਂ ਹਾਹਾ ਬੋਲਦਾ, ਹੁਣ ਤੁਸੀਂ ਕਹੋ ਓਨੈਸਟ, ਉਹ 'ਚ ਹਾਹਾ ਚੁੱਪ ਹੋ ਜਾਂਦਾ। ਅਤੇ ਉਹ ਕੀ ਹੋ ਗਿਆ ਉੱਥੇ, ਚੁੱਪ ਕੀ ਹੋ ਗਿਆ, ਉਹ ਸਾਇਲੈਂਟ ਕਿਵੇਂ ਹੋ ਗਿਆ? ਕਿਉਂਕਿ ਉੱਥੇ ਉਹ ਕੌਨਸੋਨੈਂਟ ਨਹੀਂ ਰਿਹਾ, ਉੱਥੇ ਓ ਨੇ ਉਹਨੂੰ ਓਵਰਟੇਕ ਕਰ ਲਿਆ। ਉਹ ਤਾਂ ਮਤਲਬ ਹਾਹਾ ਗੁਰਬਾਣੀ 'ਚ ਵੀ ਦੋਹੇ ਸੈਂਸਾਂ 'ਚ ਵਰਤਦੇ। ਆਪਣੇ ਕਹਿੰਦੇ ਆ ਵੀ ਹਿੰਦੂ ਸ਼ਬਦ ਨਹੀਂ ਸੀ, ਇਹ ਸਿੰਧੂ ਸੀ। ਸਿੰਧੂ ਜਿਹੜਾ ਆ ਉਸ ਤੋਂ ਬਾਅਦ ਹਿੰਦੂ ਬਣ ਗਿਆ। ਹਾਂ, ਇਹ ਗੁਰਬਾਣੀ 'ਚ ਤਾਂ ਸ਼ਲੋਕ ਹੈ ਇਹ ਜਿਹੇ, ਜਿੱਥੇ ਲਿਖਿਆ ਜਾਂਦਾ ਹੈ ਹੱਬੇ ਲਿਖਿਆ ਜਾਂਦਾ, ਉੱਧਰ ਦੀ ਬੋਲੀ ਮੁਲਤਾਨੀ 'ਚ ਹੈ ਹਾਹਾ। ਮੁਲਤਾਨੀ 'ਚ ਹਾਹਾ ਸੱਸੇ ਨਾਲ ਐਕਸਚੇਂਜੇਬਲ ਹੈ, ਉਹ ਸੱਬੇ ਨਹੀਂ ਕਹਿੰਦੇ। ਅੱਛਾ ਜੀ, ਉਹ ਹੱਬੇ ਕਹਿੰਦੇ। ਉਹ ਜਿਹੜਾ ਸਹਿਗਲ ਹੈ ਉਹਨੂੰ ਹੈਗਲ ਕਹਿੰਦੇ ਆ। ਅੱਛਾ ਜੀ, ਮੁਲਤਾਨੀ 'ਚ। ਅੱਛਾ ਜੀ, ਹਾਂ, ਉਹਨੂੰ ਦੱਖਣੇ ਲਿਖਿਆ ਗੁਰਬਾਣੀ 'ਚ। ਦੱਖਣੇ ਜੀ। ਦੱਖਣੇ ਦਾ ਮਤਲਬ ਹੈ ਵੀ ਉੱਧਰ ਦੀ ਭਾਸ਼ਾ। ਆਪਾਂ ਪਿਛਲੇ ਵਾਰ ਕਿਸੇ ਨੇ ਮੈਨੂੰ ਸਵਾਲ ਕੀਤਾ ਵੀ ਦੱਖਣੇ ਦੱਖਣ ਦੀ ਤਾਂ ਨਹੀਂ ਆ। ਸਾਡੇ ਨਾਲ ਇੱਕ ਬੰਦਾ ਬੈਠਾ ਸੀ ਦੱਖਣ ਦੇ, ਮੈਂ ਕਿਹਾ ਤੁਸੀਂ ਦੱਸੋ, ਕਹਿੰਦਾ ਨਹੀਂ। ਮੈਂ ਕਿਹਾ ਵੀ ਇਹਦੇ 'ਚ ਮੈਂਡਾ ਸ਼ਬਦ ਹੈਗਾ ਤੁਹਾਡੇ? ਪਸ, ਉਤਾਰ, ਦੀਦਾਰ ਮੁਲਤਾਨੀ ਹੈ। ਮੁਲਤਾਨੀ ਵਿੱਚ ਸੱਸਾ ਹਾਹਾ ਐਕਸਚੇਂਜੇਬਲ ਹੈ, ਉਹਨਾਂ ਨੂੰ ਵੀ ਉਨੀ ਇੱਜ਼ਤ ਦਿੱਤੀ ਹੈ। ਹੱਬੇ ਸਾ ਕੁੜਾਵੇ ਲਿਖਿਆ, ਸੱਬੇ ਨਹੀਂ ਲਿਖਿਆ। ਸੱਸਾ ਐਕਸਚੇਂਜੇਬਲ। ਅਸੀਂ ਤਾਂ ਹਰੇਕ ਨੂੰ ਹੀ ਗੁਰਬਾਣੀ ਕੁਲਾ ਵਿੱਚ ਲੈ ਰਹੀ ਹੈ, ਸਾਨੂੰ ਇੰਨਾ ਨਹੀਂ ਸਮਝ ਆਇਆ, ਅਸੀਂ ਡਿਫਰੈਂਸ਼ੀਏਟ ਕਰੀ ਜਾਂਦੇ। ਤੁਸੀਂ ਕਹੋ ਵੀ ਇਹ ਵੇਦ ਮਹੱਤ ਹੈ, ਤੁਹਾਡੇ ਨਾਲ ਸਾਰੀ ਦੁਨੀਆ ਜੁੜ ਜਾਏਗੀ। ਪਰ ਤੁਸੀਂ ਜਦੋਂ ਕਹਿੰਦੇ ਹੋ ਜੀ ਮੈਂ ਸਿਰਫ ਸਿੱਖ ਹਾਂ, ਅਤੇ ਉਹ ਸਿੱਖ ਨੂੰ ਤੁਸੀਂ ਸੋਚਦੇ ਹੋ ਵੀ ਪੰਜਾਬੀ ਹੀ ਹੁੰਦਾ, ਹੋਰ ਕੋਈ ਸਿੱਖ ਹੋ ਹੀ ਨਹੀਂ ਸਕਦਾ। ਤੁਸੀਂ ਕੀ ਕਰਤਾ, ਡਿਫਰੈਂਸ਼ੀਏਟ ਕਰਨਾ ਸ਼ੁਰੂ ਕਰਤਾ। ਹੁਣ ਪੰਜ ਪਿਆਰੇ ਕਿੱਥੋਂ ਆਏ ਸੀ? ਉਂਝ ਪੰਜਾਬ ਦਾ ਤਾਂ ਕੋਈ ਵੀ ਨਹੀਂ ਸੀ ਜਿਹੜਾ ਅੱਜ ਦਾ ਪੰਜਾਬ ਹੈ। ਉਹਨਾਂ ਨੇ ਮਨਾ ਕੀਤਾ ਵੀ ਤੁਸੀਂ ਪੰਜਾਬ ਦੇ ਨਹੀਂ ਹੋ। ਕਿੰਨੀ ਉਹਨਾਂ ਦੀ ਖੁੱਲ੍ਹੀ ਸੋਚ ਹੈ, ਸਾਡੀ ਕਿੰਨੀ ਤੰਗ ਸੋਚ ਹੈ। ਸਾਨੂੰ ਇਹ ਵਧਾਉਣਾ ਪਊਗਾ। ਇਹਦੇ ਲਈ ਦੇਖੋ, ਇਹੀ ਜਿਹੜੀ ਪੰਕਤੀ ਹੈ ਜਿਹੜੀ ਆਪਾਂ ਪੜ੍ਹੀ ਹੈ ਨਾ, ਨਾਮੇ ਕੇ ਸੁਆਮੀ ਮੀਰ ਮੁਕੰਦ, ਇਸੇ ਦਾ ਰੂਪ ਲਿਖਿਆ ਹੈਗਾ ਜਾਪ ਬਾਣੀ 'ਚ। ਇਹ ਕੀਰਤਮ ਨਾਮ ਹੁੰਦੇ ਆ, ਕੀਰਤਮ ਨਾਮ ਹੁੰਦੇ ਆ ਜਦੋਂ ਤੁਸੀਂ ਕਿਰਤ ਦੇਖਦੇ ਹੋ। ਦਿਆਲੂ ਕਹਿ ਦਿੱਤਾ, ਕਿਰਪਾਲੂ ਕਹਿ ਦਿੱਤਾ, ਦਮੋਦਰ ਕਹਿ ਦਿੱਤਾ, ਗੋਬਿੰਦ ਕਹਿ ਦਿੱਤਾ, ਗੋਪਾਲ ਕਹਿ ਦਿੱਤਾ, ਵੀ ਤੁਸੀਂ ਕਿਰਤ ਦੇਖੀ। ਹੁਣ ਇਹਨਾਂ 'ਚੋਂ ਕਿਹੜਾ ਉੱਤਮ ਹੈ? ਇਹ ਤੋਂ ਆਪਾਂ ਫੈਸਲਾ ਨਹੀਂ ਕਰ ਸਕਦੇ। ਫਿਰ ਜਿਹੜਾ ਕਹਿੰਦਾ ਮੈਂ ਨਾਮ ਦਿੰਦਾ, ਉਹਨਾਂ 'ਚ ਫਿਰ ਉੱਤਮ ਨਾਮ ਹੈਗਾ ਕੋਈ? ਆਪਾਂ ਨੂੰ ਸਮਝਾਇਆ ਉਹਨੇ 94 ਨੰਬਰ, ਇਹਨੂੰ ਚਾਚਰੀ ਛੰਦ ਕਹਿੰਦੇ ਆ। ਚਾਰ ਮਿਲਣਗੇ ਇਹਦੇ 'ਚ, ਚਾਰਾਂ ਚਾਰਾਂ ਦਾ ਜੋੜਾ ਹੁੰਦਾ, ਚਾ ਚਰੀ ਛੰਦ। ਹੁਣ ਇਹ 'ਚ ਪਹਿਲਾ ਅੱਖਰ ਹੈ ਗੋਬਿੰਦੇ, ਗੋਬਿੰਦੇ ਮੁਕੰਦੇ, ਉਦਾਰੇ ਅਪਾਰੇ। ਹਾਂ, ਉਹ ਗੁਣ ਹੋ ਗਏ ਚਾਰ। ਚਾਹੇ ਗੋਬਿੰਦੇ ਸਮਝ ਲਓ, ਗੋਬਿੰਦੇ ਕਹਿਣ ਨਾਲ ਗੋਬਿੰਦੇ ਨਹੀਂ ਮਿਲਣਾ। ਪਾਣੀ ਪਾਣੀ ਕਹਿਣ ਨਾਲ ਥੋੜ੍ਹਾ ਹੀ ਪਿਆਸ ਬੁਝਦੀ ਹੈ। ਗੋਬਿੰਦ ਨੂੰ ਸਮਝੋ, ਗੋਬਿੰਦ, ਜਿੱਥੇ ਬੁੱਧੀ ਨੇ ਜੁੜਨਾ ਜਾ ਕੇ, ਉਹ ਬਿੰਦੂ ਹੈ ਜਿੱਥੇ ਬੁੱਧੀ, ਬੁੱਧੀ ਨੂੰ ਕਹਿੰਦੇ ਆ। ਇਹ ਕਹੀ ਜਾਂਦੇ ਆ ਵਿਚਾਰੇ ਜਿਹੜੇ ਦੂਸਰੇ ਨੇ ਵੀ ਉਹ ਗੋ ਜੀ ਧਰਤੀ ਹੁੰਦੀ ਹੈ। ਉਹ ਧਰਤੀ ਕਿਹੜੀ ਹੈ? ਆਹ ਵਾਲੀ ਧਰਤੀ ਹੈ ਜਿਹੜੀ ਬਾਹਰ ਹੈ, ਉਹ ਤੁਹਾਡੀ ਬੁੱਧੀ ਹੈ। ਮੁਕੰਦੇ ਮੇਰੀ ਆਪਣੀ ਜੜ ਹੈ। ਉਦਾਰੇ ਉਹ ਉਦਾਰ ਹੈ, ਇਹ ਵੀ ਇੱਕ ਗੁਣ ਹੈ। ਅਤੇ ਅਪਾਰ ਹੈ, ਉਹਦਾ ਪਾਰ ਨਹੀਂ। ਤਾਂ ਹੁਣ ਕੁਛ ਨਾ ਕੁਛ ਤੁਸੀਂ ਕਨੈਕਟ ਤਾਂ ਹੋ ਰਹੇ ਹੋ ਨਾ। ਪਰ ਜੇ ਤੁਸੀਂ ਇੱਕੇ ਅੱਖਰ ਕਹੋਗੇ ਤਾਂ ਤੁਸੀਂ ਤਾਂ ਆਪਣੇ ਆਪ ਨੂੰ ਉਹੀ ਰਿਸਟ੍ਰਿਕਟ ਕਰ ਲਿਆ। ਹੁਣ ਉਹ ਦੇਖੋ ਕਿੰਨਾ ਤੁਹਾਡਾ ਬੁੱਧੀ ਨੂੰ ਖੋਲ੍ਹਦੇ ਆ। ਉਹ ਕਹਿੰਦੇ ਆ ਹਰੀਅਨ, ਹਰਨ ਕਰਨਾ ਕਿਸੇ ਨੂੰ। ਹਾਂ, ਧਰਤੀ ਦੀ ਸਮਾਪਤੀ ਕਰਨ ਵਾਲਾ ਵੀ ਤੂੰ ਹੀ ਹੈ, ਕਰੀਆਂ ਬਣਾਉਣ ਵਾਲਾ ਵੀ ਤੂੰ ਹੀ ਹੈ। ਫਿਰ ਨਿਰਨਾਮੇ, ਇਹ ਚਾਚਰੀ ਛੰਦ ਹੈ। ਤੇਰਾ ਕੋਈ ਨਾਂ ਹੀ ਨਹੀਂ ਹੈ। ਅਕਾਮੇ ਚਾਰ ਹੋ ਗਏ ਨਾ। ਇਹ 95 ਨੰਬਰ ਹੈ ਵੀ ਉਹੀ ਕਹਿ
ਤੁਸੀਂ ਇਹ ਨਹੀਂ ਕਹਿ ਸਕਦੇ ਵੀ 3 ਦੇਵਤਿਆਂ ਚੋਂ ਇੱਕ ਡਿਸਟਰੋਏ ਕਰ ਰਿਹਾ। ਕਰ ਲਈ ਨਾ ਗੱਲ ਇਕੱਠੀ, ਇਹ ਵੀ ਰਾਮ ਨਾਮ ਹੈ। ਡਿਸਟਰੋਇਰ ਵੀ ਉਹੀ ਹੈ, ਕ੍ਰੀਏਟਰ ਵੀ ਉਹੀ ਹੈ, ਪਰ ਉਹਦਾ ਨਾਮ ਵੀ ਕੋਈ ਨਹੀਂ ਹੈ। ਹੁਣ ਉਹ ਜਿਹੜੇ ਨਾਮ ਜਪਦੇ ਆ ਉਹ ਦੱਸਣ ਵੀ ਨਾਮੇ ਹੈ ਕਿ ਨਹੀਂ।